ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ, ਸਤਨਾਮ ਸਿੰਘ ਗਿੱਲ ਤੇ ਪਰਿਵਾਰ, ਸਲਮਾ ਤੋਂ ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ, ਵਰਕਰਸ ਕੌਮ ਤੇ ਰੈਸਟੋਰੈਂਟਾਂ ਦੀ ਇੰਸ਼ੋਰੈਂਸ ਕਰਦੇ ਨੇ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਆਪਾਂ ਪਹਿਲੀ ਖਬਰ ਅੱਜ ਕਰਦੇ ਹਾਂ ਕਿ ਬਾਦਲਾਂ ਨੇ ਨੀਂਹ ਪੱਥਰ ਤਾਂ ਬਹੁਤ ਰੱਖੇ ਆ ਜੀ, ਤੇ ਇਹਨਾਂ ਨੀਂਹ ਪੱਥਰਾਂ ਦੇ ਵਿੱਚ ਅਧੂਰੀਆਂ ਯਾਦਗਾਰਾਂ ਜੀ, ਇਹ ਜੰਗੀ ਯਾਦਗਾਰ ਜਿਹੜੀ ਬਣਾਈ ਗਈ ਹੈ ਜੀ ਇੱਥੇ ਦੁਆਬੇ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਇਹਦੇ ਜਿਹੜੇ ਜੀ ਉਦਘਾਟਨ ਕੀਤਾ ਗਿਆ ਔਰ ਇਹ ਐਲਾਨ ਕੀਤਾ ਗਿਆ ਜੀ ਕਿ ਪੰਜਾਬ ਸਰਕਾਰ ਫੌਜੀਆਂ ਤੇ ਸਾਬਕਾ ਫੌਜੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨੂੰ ਹੱਲ ਕਰਨ ਦੇ ਵਾਸਤੇ ਹੈਲਪਲਾਈਨ ਜਿਹੜੀ ਹੈ ਜੀ ਉਹ ਸ਼ੁਰੂ ਕਰੂਗੀ। 130 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਈ ਗਈ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਜਿਹੜਾ ਜੀ ਉਹਦਾ ਉਦਘਾਟਨ ਇਹ ਕੀਤਾ ਗਿਆ। ਅਸਲ 'ਚ ਬਣੀ ਨਹੀਂ ਜੀ ਅਜੇ, ਇਹਦੇ ਕਾਫੀ ਕੰਮ ਜਿਹੜੇ ਉਹ ਅਜੇ ਪਏ ਆ, ਪਰ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ, ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗ ਸਕਦਾ, ਇਸ ਕਰਕੇ ਅੱਧੀ ਅਧੂਰੀ ਪਈ ਜਿਹੜੀ ਇਹ ਬਿਲਡਿੰਗ ਆ ਉਹਦਾ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਉਦਘਾਟਨ ਕਰ ਦਿੱਤਾ ਗਿਆ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਜੀ ਕਿ ਕਰਤਾਰਪੁਰ ਦੇ ਨੇੜੇ ਜਿਹੜੀ ਜੰਗੇ ਆਜ਼ਾਦੀ ਯਾਦਗਾਰ ਬਣਾਈ ਗਈ ਆ ਉਹ 6 ਨਵੰਬਰ ਨੂੰ ਕੌਮ ਨੂੰ ਜਿਹੜੀ ਹੈ ਜੀ ਉਹ ਸਮਰਪਿਤ ਕੀਤੀ ਜਾਊਗੀ। ਇਹ ਵੀ ਅਜੇ ਬਣੀ ਨਹੀਂ ਗਈ ਜੀ, ਅਜੇ ਇਹਦਾ ਬਹੁਤ ਮੇਜਰ ਕੰਮ ਜਿਹੜਾ ਜੀ ਉਹ ਪਿਆ, ਇਹਦੇ ਵੀ ਅੱਧ ਅਧੂਰਾ ਜਿਹੜਾ ਜੀ ਉਹ ਕੀਤਾ ਜਾਊਗਾ ਉਦਘਾਟਨ ਇਹਦਾ ਜੀ। ਇੱਥੇ ਥੋੜ੍ਹਾ ਜਿਹਾ ਇਉਂ ਹੋਇਆ ਜੀ ਕਿ ਜਦੋਂ ਇਹ ਉਦਘਾਟਨ ਦੇ ਮੌਕੇ ਦੇ ਉੱਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਬੋਲਣ ਲੱਗੇ ਤੇ ਲੋਕ ਜਿਹੜੇ ਸੀ ਉਹ ਉੱਠ ਕੇ ਜਾਣੇ ਸ਼ੁਰੂ ਹੋ ਗਏ ਔਰ ਹੌਲੀ ਹੌਲੀ ਦੇਖਦੇ ਜਿਹੜਾ ਜੀ ਪੰਡਾਲ ਅੱਧੇ ਤੋਂ ਵੱਧ ਜਿਹੜਾ ਸੀਗਾ ਉਹ ਖਾਲੀ ਹੋ ਗਿਆ। ਫਿਰ ਜਦੋਂ ਪੰਡਾਲ ਖਾਲੀ ਹੋਣਾ ਸ਼ੁਰੂ ਹੋਇਆ ਤੇ ਕੀਤਾ ਇਹ ਗਿਆ ਜੀ ਕਿ ਜਿਹੜਾ ਮਾਨ ਸਨਮਾਨ ਹੈ ਉਹਦਾ ਪ੍ਰੋਗਰਾਮ ਜਿਹੜਾ ਜੀ ਸਟੇਜ ਦੇ ਉੱਤੇ ਕਰਨਾ ਸ਼ੁਰੂ ਕਰਤਾ, ਤਾਂ ਕਿ ਲੋਕਾਂ ਦਾ ਧਿਆਨ ਇਸ ਪਾਸੇ ਵੱਲ ਨਾ ਜਾਵੇ ਕਿ ਅੱਧਿਓਂ ਵੱਧ ਤਾਂ ਕੁਰਸੀਆਂ ਜਿਹੜੀਆਂ ਜੀ ਉਹ ਖਾਲੀ ਹੋ ਗਈਆਂ। ਜੀ ਜੀ ਬਿਲਕੁਲ, ਮੇਰੇ ਖਿਆਲ ਦੇ ਵਿੱਚ ਭਾਸ਼ਣ ਵੀ ਅੱਧ ਪਚੱਧਾ ਹੀ ਹੋਇਆ ਸੀਗਾ। ਤੇ ਅੱਗੇ ਆਪਾਂ ਸਮਾਜਵਾਦੀ ਪਾਰਟੀ ਦੀ ਗੱਲ ਕਰਦੇ ਹਾਂ, ਤੇ ਸਮਾਜਵਾਦੀ ਪਾਰਟੀ ਦੇ ਵਿੱਚ ਖਲਾਰਾ ਬਹੁਤ ਪੈ ਗਿਆ ਜੀ। ਬਿਲਕੁਲ ਜੀ, ਪਰਿਵਾਰਵਾਦ ਜਿਹੜਾ ਬਹੁਤ ਸਾਰੇ ਥਾਵਾਂ ਦੇ ਉੱਤੇ ਭਾਰੂ ਹੈ ਜੀ, ਉਹ ਚਾਹੇ ਕੇਂਦਰ ਦੀ ਸਿਆਸਤ ਹੈ ਚਾਹੇ ਸੂਬਿਆਂ ਦੀ ਸਿਆਸਤ ਹੈ, ਔਰ ਇਹ ਕੁਨਬਾ ਪ੍ਰਸਤੀ ਜਿਹੜੀ ਹੈ ਜੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਸਿਖਰ ਦੇ ਉੱਤੇ ਜਿਹੜੀ ਹੈ ਜੀ ਉਹ ਪਹੁੰਚ ਗਈ। ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਉਹਨਾਂ ਦੇ ਪਿਓ ਮੁਲਾਇਮ ਸਿੰਘ ਯਾਦਵ ਦੇ ਵਿਚਾਲੇ ਜਿਹੜਾ ਸੁਗਬਗਾਹਟ, ਜਿਹੜਾ ਲੁਕਵੀਂ ਲੜਾਈ ਚੱਲ ਰਹੀ ਸੀ, ਉਹ ਖੁੱਲ੍ਹ ਕੇ ਸਾਹਮਣੇ ਆ ਗਈ ਤੇ ਦੋਨੋਂ ਪਿਓ ਪੁੱਤਾਂ ਨੇ ਇੱਕ ਦੂਜੇ ਦੇ ਜਿਹੜੀਆਂ ਸੀਗੀਆਂ ਨਾ ਜੀ ਉਹ ਗਿੱਟੇ ਛਾਂਗਣੇ ਸ਼ੁਰੂ ਕਰ ਦਿੱਤੇ ਜੀ। ਅਖਿਲੇਸ਼ ਨੇ ਆਪਣੇ ਮੁਕਾਬਲੇ ਦੇ ਵਿੱਚ ਖੜਾ ਜਿਹੜਾ ਚਾਚਾ ਸ਼ਿਵਪਾਲ ਯਾਦਵ ਤੇ ਨਾਲ ਨਾਲ ਉਹਨਾਂ ਦੇ 3 ਜਿਹੜੇ ਮੰਤਰੀ ਸੀ ਉਹਨਾਂ ਨੂੰ ਬਰਖਾਸਤ ਕਰਤਾ। ਪਾਰਟੀ ਸੁਪਰੀਮੋ ਮੁਲਾਇਮ ਸਿੰਘ ਨੇ ਇਹਦੇ ਬਦਲੇ ਦੇ ਵਿੱਚ ਕੀ ਕੀਤਾ, ਉਹਨਾਂ ਨੇ ਮੁੱਖ ਮੰਤਰੀ ਤੋਂ ਸਭ ਤੋਂ ਵੱਡਾ ਹਮਾਇਤੀ ਜਿਹੜਾ ਰਾਮ ਗੋਪਾਲ ਯਾਦਵ ਹੈ ਉਹਨੂੰ 6 ਸਾਲ ਵਾਸਤੇ ਪਾਰਟੀ ਚੋਂ ਕੱਢਤਾ। ਪਾਰਟੀ ਦੇ ਹਾਲਾਤ ਸਮਾਜਵਾਦੀ ਪਾਰਟੀ ਦੇ ਬਣ ਗਏ ਆ ਕਿ ਪਾਰਟੀ ਟੁੱਟਣ ਦੇ ਕੰਢੇ ਜਿਹੜੀ ਹੈ ਜੀ ਉਹ ਚਲੇ ਗਈ ਆ। ਮੁੱਖ ਮੰਤਰੀ ਨੇ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਸੀਨੀਅਰ ਮੰਤਰੀ ਸ਼ਿਵਪਾਲ ਯਾਦਵ ਤੇ ਉਹਦੇ ਨੇੜਲੇ ਮੰਤਰੀ ਓਮ ਪ੍ਰਕਾਸ਼ ਨਾਰਦ ਰਾਏ ਤੇ ਰਾਜ ਮੰਤਰੀ ਸਈਦਾ ਸ਼ਾਦਾਬ ਫਾਤਮਾ ਨੂੰ ਬਰਖਾਸਤ ਕਰਤਾ। ਵਿਧਾਇਕ ਦਲ ਦੀ ਬੈਠਕ ਦੇ ਵਿੱਚ 229 ਵਿਧਾਇਕਾਂ ਦੇ ਵਿੱਚੋਂ 183 ਹਾਜ਼ਰ ਸੀਗੇ। ਇਹ ਕਿਹਾ ਗਿਆ ਜੀ ਕਿ ਅਸਲ ਦੇ ਵਿੱਚ ਸੱਦੇ ਹੀ ਨਹੀਂ ਗਏ, ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹਨਾਂ ਨੂੰ ਨਹੀਂ ਸੱਦਿਆ ਗਿਆ। ਔਰ ਜਦੋਂ ਇਹ ਮੀਟਿੰਗ ਕੀਤੀ ਗਈ ਆ ਉਸ ਤੋਂ ਬਾਅਦ ਕੁਝ ਘੰਟਿਆਂ ਤੋਂ ਬਾਅਦ ਜਿਹੜੇ ਮੁਲਾਇਮ ਸਿੰਘ ਯਾਦਵ ਨੇ, ਕਿਉਂਕਿ ਉਹ ਪਾਰਟੀ ਸੁਪਰੀਮੋ ਨੇ, ਉਹਨਾਂ ਨੇ ਜਿਹੜਾ ਸੀਗਾ ਜੀ ਉਹ ਅਖਿਲੇਸ਼ ਦੇ ਯਾਦਵ ਜਿਹੜੇ ਨੇੜਲੇ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ। ਪਰਿਵਾਰ ਵਿਚਲਾ ਇਹ ਕਲੇਸ਼ ਜਿਹੜਾ ਜੀ ਉਹ ਪਾਰਟੀ ਨੂੰ ਡੁੱਬਣ ਦੇ ਕੰਢੇ ਜਿਹੜਾ ਜੀ ਉਹ ਲੈ ਤੁਰਿਆ। ਜਿਹੜੀਆਂ ਚੋਣਾਂ ਨੇ ਜੀ ਇੱਥੇ ਮਾਰਚ ਮਹੀਨੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੋਣੀਆਂ ਨੇ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਪਰ ਤੋਲ ਰਹੀ ਆ ਉੱਥੇ ਕਿ ਦਹਾਕੇ ਬਾਅਦ ਜਿਹੜਾ ਜੀ 1.5 ਦਹਾਕੇ ਬਾਅਦ ਉਹਦਾ ਦਾ ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਲੱਗ ਸਕਦਾ ਹੈ। ਲੋਕ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ
ਬਹੁਤ ਚੰਗੀ ਰਹੀ ਸੀ ਉੱਤਰ ਪ੍ਰਦੇਸ਼ ਦੇ ਵਿੱਚ। ਸੋ ਇਸ ਵੇਲੇ ਸਮਾਜਵਾਦੀ ਪਾਰਟੀ ਨੂੰ ਕਿਸੇ ਵਿਰੋਧੀ ਪਾਰਟੀ ਦਾ ਡਰ ਨਹੀਂ ਜੀ। ਉਹਨੇ ਆਪਣੀਆਂ ਜੜ੍ਹਾਂ ਜਿਹੜੀਆਂ ਜੀ ਉਹ ਆਪ ਹੀ ਜਿਹੜੀਆਂ ਉਹ ਵੱਢ ਲਈਆਂ ਨੇ। ਬੇਸ਼ੱਕ ਅਖਿਲੇਸ਼ ਯਾਦਵ ਇਹ ਕਹੀ ਜਾਂਦਾ ਹੈ ਕਿ ਉਹ ਪਾਰਟੀ ਦੇ ਵਿੱਚ ਹੀ ਰਹੂਗਾ, ਪਾਰਟੀ ਛੱਡੂਗਾ ਨਹੀਂ, ਪਰ ਪਾਰਟੀ ਦੇ ਵਿੱਚ ਉਹਦੇ ਵਾਸਤੇ ਕੀ ਰਹਿ ਗਿਆ, ਇਹ ਜਿਹੜਾ ਜੀ ਇੱਕ ਸਵਾਲ ਹੈ। ਸੋ ਇਸ ਵੇਲੇ ਇਸ ਸਾਰੇ ਘਟਨਾਕ੍ਰਮ ਤੋਂ ਜੇ ਕੋਈ ਸਭ ਤੋਂ ਜ਼ਿਆਦਾ ਖੁਸ਼ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਜੀ। ਬਿਲਕੁਲ ਜੀ, ਦੇਖੋ ਕੁਰਸੀ ਆ ਜਿਹੜੀ ਇਹ ਪਰਿਵਾਰ ਵੀ ਭੁਲਾ ਦਿੰਦੀ ਤਾਂ ਬਹੁਤ ਕੁਝ ਭੁਲਾ ਦਿੰਦੀ ਆ। ਤੇ ਅੱਗੇ ਆਪਾਂ ਪੰਜਾਬ ਦੀਆਂ ਚੋਣਾਂ ਦੀ ਗੱਲ ਕਰੀਏ ਕਿ ਤਿਆਰੀਆਂ ਤੇ ਬਹੁਤ ਹੋ ਰਹੀਆਂ ਆ, ਤੇ ਕਦ ਤੱਕ ਦੀਆਂ ਕਿਆਸ ਰਹੀਆਂ ਨੇ ਕਿ ਕਦ ਹੋ ਸਕਦੀਆਂ ਵੋਟਾਂ? ਦੇਖੋ ਇਹ ਇਸ ਤਰ੍ਹਾਂ ਹੈ ਜੀ, ਇਹ ਅਟਕਲਾਂ ਨੇ ਬਹੁਤੀਆਂ ਜਿਹੜੀਆਂ ਲੱਗ ਰਹੀਆਂ। ਅਸਲ ਤਸਵੀਰ ਜਿਹੜੀ ਹੈ ਜੀ ਉਮੀਦ ਹੈ ਕੁਝ ਦਿਨਾਂ ਦੇ ਦੌਰਾਨ ਜਿਹੜੀ ਹੈ ਉਹ ਕਾਫੀ ਕਲੀਅਰ ਹੋ ਸਕਦੀ ਹੈ। ਅੱਜ ਦੂਜਾ ਦਿਨ ਹੋਊਗਾ ਜੀ ਜਿਹੜੇ ਚੋਣ ਕਮਿਸ਼ਨਰ ਨੇ ਆਏ, ਮੁੱਖ ਚੋਣ ਕਮਿਸ਼ਨ ਜਿਹੜੇ ਆਏ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਕੱਲ ਜਿਹੜੇ ਮੁੱਖ ਚੋਣ ਕਮਿਸ਼ਨ ਸੀ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ। ਕਾਂਗਰਸ ਦੇ ਨੁਮਾਇੰਦੇ ਨੇ ਵੀ ਔਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਵੀ ਜਿਹੜੀ ਤਸਵੀਰ ਆ ਜੀ ਉਹ ਮੁੱਖ ਚੋਣ ਕਮਿਸ਼ਨ ਦੇ ਸਾਹਮਣੇ ਰੱਖੀ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਜੀ ਉਹ ਕਿਸ ਤਰ੍ਹਾਂ ਦੇ ਹੋਏ ਪਏ ਨੇ। ਖਾਸ ਤੌਰ ਦੇ ਉੱਤੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦਾ ਬੇੜਾ ਗਰਕ ਜਿਹੜਾ ਜੀ ਉਹ ਕਿਵੇਂ ਹੋਇਆ ਪਿਆ। ਅੱਜ ਜਿਹੜੀ ਮੀਟਿੰਗ ਹੈ ਜੀ ਉਹ ਡਿਪਟੀ ਕਮਿਸ਼ਨਰ ਤੇ SSPs ਦੇ ਨਾਲ ਹੋਊਗੀ। ਕੱਲ ਨੂੰ ਜਿਹੜੀ ਮੀਟਿੰਗ ਹੈ ਜੀ ਉਹ ਹੋਊਗੀ ਮੁੱਖ ਸਕੱਤਰ ਦੇ ਨਾਲ। ਸੋ ਦੇਖਦੇ ਹਾਂ ਜੀ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਕਿਹੋ ਜਿਹਾ ਇਸ਼ਾਰਾ ਜਿਹੜਾ ਜੀ ਉਹ ਦੇ ਕੇ ਜਾਂਦੇ ਨੇ ਮੁੱਖ ਚੋਣ ਕਮਿਸ਼ਨ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇਹ ਜ਼ੋਰ ਦੇ ਕੇ ਗੱਲ ਕਹੀ ਆ ਕਿ ਛੇਤੀ ਜਿਹੜਾ ਜੀ ਉਹ ਹੋਣੀਆਂ ਚਾਹੀਦੀਆਂ ਨੇ ਇੱਥੇ ਚੋਣਾਂ, ਜਾਂ ਜਿਹੜਾ ਚੋਣ ਜ਼ਾਬਤਾ ਕਮ ਸੇ ਕਮ ਉਹ ਛੇਤੀ ਲੱਗਣਾ ਚਾਹੀਦਾ। ਸੋ ਇਸ ਕਰਕੇ ਇਹ ਵੇਖਣਾ ਹੋਊਗਾ ਜੀ ਕਿ ਜਿਹੜਾ ਚੋਣ ਕਮਿਸ਼ਨ ਆ ਉਹ ਕਿਹੋ ਜਿਹਾ ਫੈਸਲਾ ਲੈਂਦਾ। ਪਰ ਜਿਹੜੀਆਂ ਕਨਸੂਆਂ ਇਸ ਵੇਲੇ ਆ ਰਹੀਆਂ ਨੇ ਜੀ ਉਹ ਇਹ ਦੱਸਦੀਆਂ ਨੇ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ਸਣੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਤੋਂ ਫੌਰੀ ਬਾਅਦ ਫਰਵਰੀ ਮਾਰਚ ਦੇ ਮਹੀਨੇ ਇੱਕੋ ਸਮੇਂ ਜਿਹੜਾ ਜੀ ਉਹ ਕਰਵਾਏ ਜਾਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਸੂਤਰ ਜਿਹੜੇ ਕਹਿੰਦੇ ਨੇ ਕਿ ਪੰਜਾਬ, ਗੋਆ, ਉੱਤਰਾਖੰਡ ਤੇ ਮਨੀਪੁਰ ਦੇ ਵਿੱਚ ਇੱਕੋ ਦਿਨ ਵੋਟਾਂ ਪੈਣਗੀਆਂ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣ ਅਮਲ ਜਿਹੜਾ ਜੀ ਉਹ 7 ਪੜਾਵਾਂ ਦੇ ਵਿੱਚ ਹੋਊਗਾ। ਪੰਜਾਬ ਦੇ ਵਿੱਚ ਲਗਾਤਾਰ 2 ਵਾਰ ਤੋਂ ਸੱਤਾ ਚੱਲ ਰਹੇ ਅਕਾਲੀ ਭਾਜਪਾ ਗੱਠਜੋੜ ਨੂੰ ਜਿਹੜਾ ਜੀ ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਤਕੜੀ ਟੱਕਰ ਜਿਹੜੀ ਹੈ ਜੀ ਉਹ ਇਸ ਵੇਲੇ ਮਿਲ ਰਹੀ ਹੈ। ਜੇ ਇਹ ਅੰਦਰੂਨੀ ਸੂਤਰਾਂ ਦੇ ਉੱਤੇ ਜਿਹੜਾ ਜੀ ਯਕੀਨ ਕਰੀਏ ਵੀ ਕਿੰਨੇ ਇਹ ਸੱਚੇ ਨੇ ਤਾਂ ਪੰਜਾਬ, ਗੋਆ ਤੇ ਮਨੀਪੁਰ ਵਿਧਾਨ ਸਭਾਵਾਂ ਦੀ ਮਿਆਦ ਜਿਹੜੀ ਹੈ ਜੀ ਜਿਵੇਂ 18 ਮਾਰਚ ਨੂੰ ਖਤਮ ਹੋਣੀ ਹੈ, ਉੱਤਰਾਖੰਡ ਦੇ ਵਿੱਚ ਮਿਆਦ ਜਿਹੜੀ 27 ਮਾਰਚ ਨੂੰ ਖਤਮ ਹੋਣੀ ਹੈ। ਜੇ ਇਹਨਾਂ ਦੇ ਉੱਤੇ ਯਕੀਨ ਕਰੀਏ ਤਾਂ ਇਹ ਕਿਹਾ ਜਾ ਸਕਦਾ ਜੀ ਕਿ ਫਰਵਰੀ ਦੇ ਜਿਹੜਾ ਜੀ ਪਹਿਲੇ ਹਫ਼ਤੇ ਉਹ ਚੋਣਾਂ ਇੱਥੇ ਹੋ ਸਕਦੀਆਂ ਨੇ। ਮਾਰਚ ਦੇ ਵਿੱਚ ਚੋਣਾਂ ਜਿਹੜੀਆਂ ਜੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੋਣਗੀਆਂ। ਪਰ ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੈ ਜਿਹੜੀ ਉਹ ਲੱਗਦਾ ਹੈ ਕਿ ਸ਼ਾਇਦ ਉਹ ਸਹੀ ਵੀ ਹੋ ਸਕਦੀ ਹੈ ਕਿ ਮਾਰਚ ਦੇ ਵਿੱਚ ਐਗਜ਼ਾਮ ਹੁੰਦੇ ਨੇ ਬੱਚਿਆਂ ਦੇ, ਤੇ ਉਹਦੇ ਦੌਰਾਨ ਜਿਹੜਾ ਜੀ ਘੱਟ ਹੁੰਦਾ ਹੈ ਕਿ ਚੋਣ ਕਮਿਸ਼ਨ ਜਿਹੜਾ ਇੱਦਾਂ ਦਾ ਫੈਸਲਾ ਲਵੇ। ਸੋ ਇਹਦੇ ਕਰਕੇ ਇਹ ਅਰਲੀ ਹੋ ਸਕਦੀਆਂ ਨੇ ਪਰ ਡਿਲੇ ਨਹੀਂ ਹੋ ਸਕਦੀਆਂ, ਕਿਉਂਕਿ ਜੇ ਡਿਲੇ ਹੁੰਦੀਆਂ ਨੇ ਤੇ ਫਿਰ ਜਿਹੜਾ ਜੀ ਉਹ ਰੇੜਕਾ ਪਊਗਾ ਕਿ ਮਿਆਦ ਜਿਹੜੀ ਆ ਉਹ ਖਤਮ ਹੋਣ ਵਾਲੀ ਹੈ। ਸੋ ਬਹੁਤੀ ਵੈਸੇ ਟੇਕ ਜਿਹੜੀ ਹੈ ਜੀ ਉਹ ਕੱਲ ਦੀ ਪ੍ਰੈਸ ਕਾਨਫਰੰਸ ਦੇ ਉੱਤੇ ਲੱਗੀ ਰਹੂਗੀ ਜੀ, ਉਹਦੇ ਉੱਤੇ ਨਿਗਾਹ ਨੇੜੇ ਤੋਂ ਲੱਗੀ ਰਹੂਗੀ ਕਿ ਚੋਣ ਕਮਿਸ਼ਨ, ਮੁੱਖ ਚੋਣ ਕਮਿਸ਼ਨ ਜਿਹੜੇ ਨੇ ਉਹ ਆਪਣਾ ਇਹ 3 ਦਿਨਾਂ ਦੌਰਾ ਜਿਹੜਾ ਜੀ ਉਹ ਸਮੇਟਣ ਦੇ ਵਾਸਤੇ ਕੀ ਇਸ਼ਾਰਾ ਦਿੰਦੇ ਨੇ ਕਿ ਕਦੋਂ ਤੱਕ ਚੋਣਾਂ ਹੋਣਗੀਆਂ। ਦੂਸਰਾ, ਪੰਜਾਬ ਦੇ ਵਿੱਚ ਚੋਣ ਜ਼ਾਬਤਾ ਜਿਹੜਾ ਚੋਣਾਂ ਤੋਂ ਵੀ ਵੱਧ ਉਡੀਕਿਆ ਜਾ ਰਿਹਾ ਉਹ ਕਦੋਂ ਜਿਹੜਾ ਲੱਗੂਗਾ। ਹਾਂਜੀ, ਤੇ ਅੱਗੇ ਆਪਾਂ ਗੱਲ ਕਰੀਏ ਜੀ ਸੁੱਚਾ ਸਿੰਘ ਛੋਟੇਪੁਰ ਦੀ। ਹੁਣ ਤੇ ਬਹੁਤੀਆਂ ਖਬਰਾਂ ਉਹ ਆ ਹੀ ਨਹੀਂ ਰਹੀਆਂ ਉਹਨਾਂ ਦੀਆਂ, ਤੇ ਕੇਜਰੀਵਾਲ ਨੂੰ ਜਦੋਂ ਸਵਾਲ ਪੁੱਛਿਆ ਗਿਆ ਉਹਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਪੈਸੇ ਲੈਣ ਦੀ ਇੱਕ ਨਹੀਂ ਕਈ ਸ਼ਿਕਾਇਤਾਂ ਸਨ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਇਹਨਾਂ ਦਿਨਾਂ ਦੇ ਆਪਣੇ ਪੰਜਾਬ ਦੌਰੇ ਦੇ ਉੱਤੇ ਨੇ। ਅੱਜ ਦੂਸਰਾ ਦਿਨ ਆ ਉਹਨਾਂ ਦਾ ਦੌਰੇ ਦਾ, ਕੱਲ ਨੂੰ ਤੀਸਰਾ, 3 ਦਿਨ ਦੇ ਉਹ ਦੌਰੇ ਦੇ ਉੱਤੇ ਰਹਿਣਗੇ ਜੀ। ਇੱਕ ਵਿਸ਼ੇਸ਼ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਕੁਝ ਅਹਿਮ ਗੱਲਾਂ ਵੱਲ ਇਸ਼ਾਰਾ ਕੀਤਾ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਟਿਕਟਾਂ ਦਿਵਾਉਣ ਦੇ ਵਾਸਤੇ ਉਹ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਲਈ ਤੇ ਟਿਕਟਾਂ ਦਿਵਾਉਣ ਦੇ ਵਾਸਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਖਿਲਾਫ ਇੱਕ ਨਹੀਂ ਕਈ ਸ਼ਿਕਾਇਤਾਂ ਪਾਰਟੀ ਦੇ ਕੋਲੇ ਪਹੁੰਚੀਆਂ ਸੀਗੀਆਂ।
ਤੇ ਜਦੋਂ ਇੱਕ ਬੰਦੇ ਨੇ ਉਹਨਾਂ ਦੀ ਜਿਹੜੀ ਵੀਡੀਓ ਵਿਖਾਈ ਉਹਨਾਂ ਨੂੰ, ਤੇ ਤਾਂ ਜਿਹੜਾ ਜੀ ਉਹਨਾਂ ਨੂੰ ਸਬੂਤ ਮਿਲਿਆ ਜਿਹਦੇ ਕਰਕੇ ਉਹਦੇ ਖਿਲਾਫ ਜਿਹੜਾ ਜੀ ਉਹ ਸਖਤ ਫੈਸਲਾ ਲਿਆ ਗਿਆ। ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਨੂੰ ਜਿਹੜਾ ਸੀਗਾ ਜੀ ਇਹ ਸੌਂਪਿਆ ਗਿਆ ਸੀਗਾ ਸਾਰਾ ਮਾਮਲਾ, ਤੇ ਉਹਨਾਂ ਨੇ ਜਿਹੜੀ ਆ ਜਾਂਚ ਕੀਤੀ ਔਰ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਜਿਹੜੇ ਆ ਜੀ ਉਹ ਪੈਸੇ ਲਏ ਆ, ਜਿਹਦੇ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਪਾਸੇ ਕੀਤਾ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਪਾਰਟੀ ਦਾ ਕੋਈ ਗ੍ਰਾਫ ਜਿਹੜਾ ਜੀ ਉਹ ਡਿੱਗਿਆ ਨਹੀਂ ਹੈ ਇੱਥੇ ਪੰਜਾਬ ਦੇ ਵਿੱਚ, ਔਰ ਪਾਰਟੀ ਉਹਨਾਂ ਨੇ ਕਿਹਾ ਕਿ ਅੱਜ ਵੀ ਜਿਹੜਾ ਜੀ 96 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਪਾਰਟੀ ਨੂੰ ਆ ਰਹੀਆਂ ਨੇ। ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ ਹੈ ਜਿਹਦੇ ਵਿੱਚ ਬੈਂਸ ਭਰਾ ਵੀ ਸ਼ਾਮਲ ਨੇ, ਉਹਦੇ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਦੇ ਨਾਲ ਗੱਲਬਾਤ ਅਜੇ ਵੀ ਜਿਹੜੀ ਹੈ ਜਾਰੀ ਆ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕਈ ਜਿਹੜੀ ਹੈ ਜੀ ਲੰਮੀ ਚੌੜੀ ਉਹਨਾਂ ਦੀ ਵੀ ਗੱਲਬਾਤ ਹੋਈ ਸੀਗੀ, ਪਰ ਉਹਨਾਂ ਨੇ ਕਿਹਾ ਕਿ ਉਹ ਇਹਦੀ ਡਿਟੇਲ ਨਹੀਂ ਦੇਣੀ ਚਾਹੁੰਦੇ, ਇਸ ਕਰਕੇ ਉਹ ਕਹਿੰਦੇ ਫਿਰ ਇਹ ਅਸੂਲਾਂ ਦੇ ਜਿਹੜਾ ਜੀ ਉਹ ਖਿਲਾਫ ਹੋਊਗਾ। ਇੱਕ ਜਿਹੜੀ ਗੱਲ ਉਹਨਾਂ ਨੇ ਇਹ ਵੀ ਕਹੀ ਜੀ ਕਿ ਸੁਖਬੀਰ ਬਾਦਲ ਜਿਹੜੇ ਜੀ ਔਰ ਇਹਦੇ ਨਾਲ ਨਾਲ ਕੈਰੋਂ ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ ਤੇ ਸਿਕੰਦਰ ਸਿੰਘ ਮਲੂਕਾ ਦੇ ਵਿਰੁੱਧ ਜਿਹੜੀਆਂ ਜੀ ਵਿਸ਼ੇਸ਼ ਜਾਂਚ ਕਰਵਾਈ ਜਾਊਗੀ ਕਿ ਕਿਵੇਂ ਇਹਨਾਂ ਨੇ ਜਿਹੜਾ ਜੀ ਉਹ ਲੁੱਟ ਕੇ ਪੰਜਾਬ ਨੂੰ ਖਾਧਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੇ ਰਹਿੰਦੇ ਉਮੀਦਵਾਰ ਨੇ ਉਹਨਾਂ ਦਾ ਐਲਾਨ 15 ਤੋਂ 20 ਦਿਨਾਂ ਦੇ ਵਿੱਚ ਕਰ ਦਿੱਤਾ ਜਾਊਗਾ। ਭਗਵੰਤ ਮਾਨ ਜਿਹੜੇ ਪਿਛਲੇ ਦਿਨਾਂ ਤੋਂ ਇਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਜਿੱਥੋਂ ਚੋਣ ਲੜਨਗੇ ਉਹ ਉੱਥੋਂ ਚੋਣ ਜਿਹੜਾ ਜੀ ਲੜ ਸਕਦੇ ਨੇ। ਇਹਦੇ ਉੱਤੇ ਜਿਹੜੀ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਸਹੀ ਪਾਈ ਹੈ ਇੱਕ ਕਿਸਮ ਦੇ ਨਾਲ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਹੋਰਾਂ ਨੂੰ ਚੋਣ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚੋਂ ਲੜਾਈ ਜਾਊਗੀ। ਕਿੱਥੋਂ, ਇਹਦੇ ਬਾਰੇ ਉਹਨਾਂ ਨੇ ਅਜੇ ਨਹੀਂ ਕੁਝ ਵੀ ਕਲੀਅਰ ਕੀਤਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਇੱਕ ਕੰਬਾਈਨ ਬਿਜਲੀ ਦੀਆਂ ਤਾਰਾਂ ਨਾਲ ਲੱਗੀ ਤੇ ਉੱਥੇ ਥਾਂ ਹੀ 3 ਨੌਜਵਾਨਾਂ ਦੀ ਮੌਤ ਹੋ ਗਈ। ਐਕਚੁਅਲੀ ਜੀ ਇਹ ਸਤੌਜ ਪਿੰਡ ਪੈਂਦਾ ਸੁਨਾਮ ਦੇ ਨੇੜੇ, ਤੋ ਇੱਥੇ ਇਹ ਜਿਹੜੀ ਹੈ ਜੀ ਮੰਦਭਾਗੀ ਘਟਨਾ ਵਾਪਰੀ ਆ। ਐਕਚੁਅਲੀ ਇਹ 2 ਜਿਹੜੇ ਚਾਚੇ ਤਾਏ ਦੇ ਪੁੱਤ ਸੀਗੇ ਤੇ ਇੱਕ ਇਹਨਾਂ ਦਾ ਨਾਲ ਜਿਹੜਾ ਜੀ ਉਹ ਦੋਸਤ ਸੀਗਾ, ਚੌਥਾ ਜਿਹੜਾ ਜੀ ਉਹ ਗੰਭੀਰ ਜ਼ਖਮੀ ਹੋ ਗਿਆ। ਇਹ ਚਾਰਾਂ ਨੇ ਰਲ ਕੇ ਜਿਹੜੀ ਹੈ ਜੀ ਉਹ ਕੰਬਾਈਨ ਲਈ ਸੀਗੀ ਔਰ ਇਹ ਕੰਬਾਈਨ ਦਾ ਕੰਮ ਜਿਹੜਾ ਜੀ ਉਹ ਕਰਦੇ ਸੀਗੇ। ਇੱਥੇ ਜਿਹੜਾ ਜੀ ਕੰਬਾਈਨ ਨੂੰ ਬੈਕ ਕਰ ਰਹੇ ਸੀ, ਇੱਕ ਜਿਹੜਾ ਸੀਗਾ ਉਹ ਉੱਤਰ ਰਿਹਾ ਸੀਗਾ, ਤਾਂ ਕਰਕੇ ਉਹਦਾ ਜਿਹੜਾ ਜੀ ਉਹ ਬਚਾਅ ਹੋ ਗਿਆ। ਜਦੋਂ ਇਹ ਬੈਕ ਕਰ ਰਹੇ ਸੀਗੇ ਤਾਂ ਨੀਵੀਆਂ ਤਾਰਾਂ ਸੀਗੀਆਂ ਔਰ ਇਹਨਾਂ ਤਾਰਾਂ ਦੇ ਨਾਲ ਜਿਹੜੀ ਸੀ ਉਹ ਕੰਬਾਈਨ ਖਹਿ ਗਈ ਔਰ ਕੰਬਾਈਨ ਦੇ ਵਿੱਚ ਜਿਹੜਾ ਸੀਗਾ ਜੀ ਉਹ ਕਰੰਟ ਆ ਗਿਆ ਔਰ 3 ਜਾਣੇ ਜਿਹੜੇ ਸੀਗੇ ਜੀ ਉਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ। ਜਿਹੜਾ ਇੱਕ ਨੇੜੇ ਸੀਗਾ ਜੀ ਵਿਅਕਤੀ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਸਖਤ ਜ਼ਖਮੀ ਜਿਹੜਾ ਜੀ ਹੋ ਗਿਆ। ਜਿਹੜਾ ਇੱਕ ਇਹਨਾਂ ਦੇ ਵਿੱਚੋਂ ਇਹਨਾਂ ਦਾ ਪਾਰਟਨਰ ਸੀ, ਦੋਸਤ ਸੀਗਾ ਜੀ, ਉਹ ਜਿਹੜਾ ਉਤਰ ਗਿਆ ਇਹਦੇ ਉੱਤੋਂ ਕੰਬਾਈਨ ਤੋਂ, ਉਹਦਾ ਬਚਾਅ ਜਿਹੜਾ ਜੀ ਉਹ ਹੋ ਗਿਆ। ਤਿੰਨਾਂ ਦੀ ਡੈਥ ਜਿਹੜੀ ਹੋ ਗਈ। ਬੂਟਾ ਸਿੰਘ 30 ਸਾਲਾਂ ਦਾ ਸੀਗਾ ਜੀ ਜਿਹੜਾ ਕੰਬਾਈਨ ਚਲਾ ਰਿਹਾ ਸੀਗਾ, ਉਹਦੀ ਵੀ ਜਿਹੜੀ ਮੌਤ ਹੋ ਗਈ। ਈਵਨ ਜਿਹੜੀਆਂ ਉਹਨਾਂ ਦੀਆਂ ਡੈੱਡ ਬੋਡੀ ਸੀਗੀਆਂ ਜੀ ਉਹ ਬਹੁਤੀਆਂ ਜਿਹੜੀਆਂ ਦੀ ਸੜ ਗਈਆਂ, ਅੱਧ ਪਚੱਦੀਆਂ। ਇੰਨੇ ਬੁਰੇ ਹਾਲਾਤ ਜਿਹੜੇ ਸੀਗੇ ਜੀ ਉਹ ਹੋ ਗਏ ਕਿਉਂਕਿ ਵੱਡੀ ਲਾਈਨ ਸੀਗੀ, ਕਰੰਟ ਉਹਦੇ ਵਿੱਚ ਜ਼ਿਆਦਾ ਸੀਗਾ ਜੀ, ਜਿਹਦੇ ਕਰਕੇ ਲੋਹੇ ਦੇ ਵਿੱਚ ਕਰੰਟ ਆਉਣ ਦੇ ਨਾਲ ਉਹਨਾਂ ਕੋਲੇ ਬਚਣ ਦਾ ਕੋਈ ਬਚਿਆ ਹੀ ਨਹੀਂ ਸੀ ਜੀ, ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਉਹ ਨਿਕਲ ਨਹੀਂ ਸਕੇ ਔਰ ਤਿੰਨਾਂ ਦੀ ਮੌਤ ਜਿਹੜੀ ਹੈ ਜੀ ਉਹ ਕੰਬਾਈਨ ਦੇ ਉੱਪਰ ਹੀ ਹੋ ਗਈ। ਇਹਨਾਂ ਨੇ ਸਾਂਝਾ ਜਿਹੜਾ ਜੀ ਉਹ ਕੰਮ ਤੋਰਿਆ ਹੋਇਆ ਸੀ। ਤੁਸੀਂ ਇਹ ਕਹਿ ਲਓ ਕਿ ਮੌਤ ਵੀ ਜਿਹੜੀ ਸੀ ਉਹ ਵੀ ਇਕੱਠਿਆਂ ਨੂੰ ਇਹਨਾਂ ਨੂੰ ਲੈ ਕੇ ਗਈ ਜੀ। ਬਿਲਕੁਲ, ਬਹੁਤ ਦਿਲ ਦਿਖਾਉਣ ਵਾਲੀ ਖਬਰ ਹੈ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਮੈਨੀਫੈਸਟੋ ਜਾਰੀ ਕਰ ਦਿੱਤਾ ਜੀ ਇੰਡਸਟਰੀ ਦਾ। ਬਿਲਕੁਲ ਜੀ, ਇਹ ਜਿਹੜਾ ਸਨਅਤ, ਟਰਾਂਸਪੋਰਟ ਤੇ ਵਪਾਰ ਦੇ ਬਾਰੇ 21 ਨੁਕਾਤੀ ਜਿਹੜਾ ਜੀ ਉਹ ਮੈਨੀਫੈਸਟੋ ਜਾਰੀ ਕੀਤਾ ਗਿਆ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਜਿਹੜਾ ਮੈਨੀਫੈਸਟੋ ਹੈ ਜੀ ਲੁਧਿਆਣੇ ਦੇ ਵਿੱਚ ਜਾਰੀ ਕੀਤਾ। ਇਹ ਜਿਹੜਾ 21 ਨੁਕਾਤੀ ਹੈ ਜੀ, ਇਹਦੇ ਵਿੱਚ ਕੁਝ ਅਹਿਮ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਇੱਕ ਤਾਂ ਜਿਹੜਾ ਜੀ ਸਿੰਗਲ ਵਿੰਡੋ ਸਿਸਟਮ ਕੀਤਾ ਜਾਊਗਾ। ਅੱਧੇ ਘੰਟੇ ਦੇ ਵਿੱਚ ਜਿਹੜੀ ਹੈ ਜੀ ਉਹ ਪਰਮਿਸ਼ਨ ਮਿਲੂਗੀ। ਜਿਹੜੀ NOC ਹੈ ਉਹਨੂੰ ਸੈਲਫ ਅਟੈਸਟਡ ਜਿਹੜਾ ਜੀ ਉਹ ਕੀਤਾ ਜਾਊਗਾ ਔਰ ਨਾਲ ਦੀ ਨਾਲ ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜਾ ਵੈਟ ਸਿਸਟਮ ਹੈ, ਵੈਟ ਪ੍ਰਣਾਲੀ ਹੈ ਜੀ, ਉਹਨੂੰ ਈਜ਼ੀ ਕੀਤਾ ਜਾਊਗਾ। ਇੰਸਪੈਕਟਰੀ ਰਾਜ ਖਤਮ ਹੋਊਗਾ। ਵਪਾਰੀਆਂ ਦੇ ਉੱਤੇ
ਛਾਪਾਮਾਰ ਪ੍ਰਣਾਲੀ ਜਿਹੜੀ ਹੈ ਜੀ ਉਹ ਖਤਮ ਕਰ ਦਿੱਤੀ ਜਾਊਗੀ। ਟੈਕਸ ਜਿਹੜੇ ਨੇ ਉਹ 7% ਤੱਕ ਘੱਟ ਕੀਤੇ ਜਾਣਗੇ ਔਰ ਗੁੰਡਾ ਟੈਕਸ ਜਿਹੜਾ ਜੀ ਉਹ ਖਤਮ ਕੀਤਾ ਜਾਊਗਾ। ਜਿਹੜੀਆਂ ਬਿਮਾਰ ਸਨਅਤਾਂ ਨੇ ਬੰਦ ਹੋ ਗਈਆਂ ਉਹਨਾਂ ਨੂੰ 2 ਸਾਲ ਟੈਕਸ ਤੋਂ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਜਿਹੜੀਆਂ ਸਨਅਤਾਂ ਨੇ ਉਹਨਾਂ ਨੂੰ ਸਸਤੀ ਬਿਜਲੀ ਮੁਹੱਈਆ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੀ ਟਰਾਂਸਪੋਰਟ ਹੈ ਉਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਸਰਕਾਰੀ ਟਰਾਂਸਪੋਰਟ ਨੂੰ ਉਤਸ਼ਾਹਿਤ ਕੀਤਾ ਜਾਊਗਾ। ਜਿਹੜੀ ਪ੍ਰਾਈਵੇਟ ਟਰਾਂਸਪੋਰਟ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹ ਸਾਰੇ ਦੇ ਸਾਰੇ ਇਹ ਕਿਹਾ ਗਿਆ ਜੀ ਕਿ ਹਫ਼ਤੇ ਦੇ ਵਿੱਚ ਵਾਪਸ ਲਏ ਜਾਣਗੇ। ਜਿਹੜਾ ਨੌਜਵਾਨ ਵਰਗ ਹੈ ਉਹਨਾਂ ਨੂੰ ਇਹ ਪਰਮਿਟ ਦਿੱਤੇ ਜਾਣਗੇ ਔਰ ਜਿਹੜੇ 1984 ਦੇ ਕਤਲੇਆਮ ਦੇ ਪੀੜਤ ਨੇ ਉਹਨਾਂ ਨੂੰ ਇਸ ਪਰਮਿਟਾਂ ਦੇ ਵਿੱਚ ਹਿੱਸੇਦਾਰ ਜਿਹੜਾ ਜੀ ਉਹ ਬਣਾਇਆ ਜਾਊਗਾ। ਔਰ ਇਹ ਕਿਹਾ ਗਿਆ ਜੀ ਕਿ ਕੋਈ ਜਿਹੜਾ MLA ਹੈ ਉਹ ਜਾਂ ਉਹਦੇ ਪਰਿਵਾਰ ਦਾ ਮੈਂਬਰ ਇਹ ਪਰਮਿਟ ਨਹੀਂ ਲੈ ਸਕਦਾ, ਨਾ ਉਹ ਠੇਕਿਆਂ ਦੇ ਵਿੱਚ ਜਿਹੜਾ ਜੀ ਕੋਈ ਠੇਕੇ ਲੈ ਸਕੂਗਾ। ਇਸ ਕਰਕੇ ਇਹ ਆਮ ਲੋਕਾਂ ਨੂੰ ਜਿਹੜਾ ਜੀ ਉਹ ਦਿੱਤਾ ਜਾਊਗਾ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਹਨੂੰ ਜਿਹੜਾ ਜੀ ਉਹ ਨਕਾਰਿਆ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਇੰਡਸਟਰੀ ਵਾਲਿਆਂ ਦੇ ਨਾਲ ਡਰਾਮਾ ਕਰ ਰਿਹਾ, ਉਹਨੂੰ ਪੰਜਾਬ ਦੀ ਇੰਡਸਟਰੀ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਨਹੀਂ ਹੈਗੀ। ਉਹਨਾਂ ਨੇ ਕਿਹਾ ਸਾਡੀ ਨਕਲ ਮਾਰੀ ਹੈ। ਅਕਾਲੀ ਦਲ ਵਾਲਾ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਸਾਡੀ ਨਕਲ ਜਿਹੜੀ ਹੈ ਜੀ ਮੈਨੀਫੈਸਟੋ ਦੀ ਮਾਰੀ ਆ, ਜਦੋਂ ਕਿ ਨਾ ਅਜੇ ਤੱਕ ਕਾਂਗਰਸ ਨੇ ਕੋਈ ਚੋਣ ਮੈਨੀਫੈਸਟੋ ਜਾਰੀ ਕੀਤਾ, ਨਾ ਅਕਾਲੀ ਦਲ ਨੇ ਕੋਈ ਜਿਹੜਾ ਜੀ ਚੋਣ ਮੈਨੀਫੈਸਟੋ ਜਾਰੀ ਕੀਤਾ। ਇਹ ਉਹਨਾਂ ਨੇ ਕਿਹਾ ਜ਼ਰੂਰ ਹੈ ਦੋਨਾਂ ਨੇ ਕਿ ਸਾਡੀ ਨਕਲ ਜਿਹੜੀ ਹੈ ਜੀ ਉਹ ਮਾਰੀ ਆ। ਉਂਝ ਵੈਸੇ ਇਹ ਜਦੋਂ ਇਹ ਰਿਲੀਜ਼ ਕੀਤਾ ਗਿਆ ਇੰਡਸਟਰੀ ਵਾਲੇ ਤਾਂ ਬਹੁਤ ਜ਼ਿਆਦਾ ਮੌਜੂਦ ਨਹੀਂ ਸਨ, ਜਿਹੜੇ ਕਿ ਅਕਸਰ ਸਿਆਸੀ ਕਾਨਫਰੰਸਾਂ ਤੋਂ ਪਾਸੇ ਹੀ ਰਹਿੰਦੇ ਨੇ। ਇਹਦੇ ਉੱਤੇ ਜਿਹੜੀ ਡਿਬੇਟ ਹੈ ਜੀ ਉਹ ਜਾਰੀ ਰਹੂਗੀ ਆਉਂਦੇ ਦਿਨਾਂ ਦੇ ਦੌਰਾਨ ਕਿ ਇਹਦੇ ਵਿੱਚ ਇੰਡਸਟਰੀ ਦੇ ਵਾਸਤੇ ਕੀ ਕੁਝ ਕੱਢਣ ਪਾਉਣ ਨੂੰ ਹੈ ਜੀ। ਬਿਲਕੁਲ ਜੀ, ਉਹਨਾਂ ਦੀ ਨਕਲ ਨਹੀਂ ਮਾਰੀ, ਉਹਨੇ ਨਕਲ ਮਾਰਨੀ ਸੀਗੀ ਕਿਉਂਕਿ ਵਿੱਚੋਂ ਪਤਾ ਲੱਗ ਗਿਆ ਸੀ, ਪਰ ਇਹ ਪਹਿਲਾਂ ਬਾਹਰ ਆ ਗਿਆ। ਤੇ ਅੱਗੇ ਆਪਾਂ ਘਰਾਂਗਣਾ ਕਤਲकांड ਦੀ ਗੱਲ ਕਰਦੇ ਰਹੇ ਹਾਂ ਤੇ ਅੰਤਮ ਅਰਦਾਸ ਵੇਲੇ ਸਿਆਸੀ ਪਾਰਟੀਆਂ ਦੂਰ ਰਹੀਆਂ। ਚਲੀ ਜੀ, ਇਹ ਜਿਹੜਾ ਦਲਿਤ ਨੌਜਵਾਨ ਸੀਗਾ ਜਿਹਦੇ ਅੰਗ ਵੱਢ ਕੇ ਉਹਨੂੰ ਜਿਹੜਾ ਜੀ ਕਤਲ ਕਰ ਦਿੱਤਾ ਗਿਆ ਸੀਗਾ, ਉਹਦਾ ਮਾਨਸੇ ਦੇ ਨੇੜੇ ਪਿੰਡ ਘਰਾਂਗਣਾ ਦੇ ਵਿੱਚ ਜਿਹੜਾ ਸੀਗਾ ਜੀ ਅੰਤਮ ਅਰਦਾਸ ਜਿਹੜੀ ਉਹ ਹੋਈ ਔਰ ਜਿਹੜੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਤੇ ਉਹਨਾਂ ਦੇ ਆਗੂ ਸੀਗੇ ਜੀ ਉਹਨਾਂ ਨੇ ਇਲਾਕੇ ਦੇ ਵਿੱਚੋਂ ਸ਼ਰਾਬ ਮਾਫੀਏ ਨੂੰ ਖਦੇੜਨ ਦਾ ਹੋਕਾ ਜਿਹੜਾ ਜੀ ਉਹ ਦਿੱਤਾ। ਭਗਵੰਤ ਸਮਾਓ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਜੰਗਲ ਰਾਜ ਜਿਹੜਾ ਜੀ ਉਹ ਬਣ ਗਿਆ ਔਰ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਰਹੀ ਹੈ। ਜਿਹੜੇ ਬਾਕੀ ਬੁਲਾਰੇ ਸੀਗੇ ਜੀ ਉਹਨਾਂ ਨੇ ਕਿਹਾ ਕਿ ਧੜੱਲੇ ਦੇ ਨਾਲ ਵਿਕ ਰਹੀ ਸ਼ਰਾਬ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਜੀ ਉਹ ਵਿੱਢਣ ਜਾ ਰਹੇ ਨੇ ਔਰ ਇਸ ਮੁਹਿੰਮ ਦੀ ਸ਼ੁਰੂਆਤ ਮਾਲਵਾ ਖੇਤਰ ਤੋਂ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਮਾਰਿਆ ਗਿਆ ਜਿਹੜਾ ਨੌਜਵਾਨ ਸੀ ਸੁਖਚੈਨ ਸਿੰਘ ਪਾਲੀ, ਉਹਦੀ ਮਾਂ ਜਿਹੜੀ ਸੀ ਜੀ ਉਹਨੇ ਇਹ ਕਿਹਾ ਕਿ ਸ਼ਰਾਬ ਮਾਫੀਏ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਜਾਊਗੀ ਉਹ ਉਹਦੇ ਵਿੱਚ ਪਾਰਟੀਸਪੇਟ ਜਿਹੜਾ ਜੀ ਉਹ ਕਰੂਗੀ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਨਹੀਂ ਲਿਆ, ਉਹਦਾ ਕਾਰਨ ਜਿਹੜਾ ਜੀ ਇਹ ਦੱਸਿਆ ਗਿਆ ਕਿ ਜਿਹੜੇ ਇਹ ਸਮਾਗਮ ਨੂੰ ਕਰਾਉਣ ਵਾਲੇ ਸੀਗੇ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਕੋਈ ਵੀ ਸਿਆਸੀ ਪਾਰਟੀ ਇਸ ਸਮਾਗਮ ਦੇ ਵਿੱਚ ਆਈ ਤਾਂ ਅਸੀਂ ਉਸ ਸਿਆਸੀ ਪਾਰਟੀ ਦਾ ਬਾਈਕਾਟ ਕਰ ਦਿਆਂਗੇ, ਅਸੀਂ ਉਹਨੂੰ ਵੋਟਾਂ ਨਹੀਂ ਪਾਵਾਂਗੇ, ਜਿਹਦੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸੀਗੀਆਂ ਜੀ ਇਸ ਸਮਾਗਮ ਤੋਂ ਦੂਰ ਰਹੀਆਂ। ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਇਹ ਹੋਊਗੀ ਕਿ ਲਗਾਤਾਰ ਸ਼ਰਾਬ ਮਾਫੀਏ ਦੇ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਜਿਹੜੀ ਆ ਉਹ ਚਾਹੇ ਭੀਮ ਕਤਲकांड ਹੋਵੇ ਤੇ ਚਾਹੇ ਘਰਾਂਗਣਾ ਵਾਲਾ ਕਾਂਡ ਹੋਵੇ ਤੇ ਚਾਹੇ ਜਲੰਧਰ ਵਾਲਾ ਹੋਵੇ, ਕੀ ਉਹਦੇ ਖਿਲਾਫ ਜਿਹੜਾ ਜੀ ਲੋਕ ਲਾਮਬੰਦ ਹੋ ਜਾਣਗੇ, ਉੱਠ ਕੇ ਖੜੇ ਹੋ ਜਾਣਗੇ। ਹਾਂ, ਐਲਾਨ ਜਿਹੜੇ ਨੇ ਭੋਗ ਦੇ ਮੌਕੇ ਦੇ ਉੱਤੇ ਬਹੁਤ ਵੱਡੇ ਕੀਤੇ ਗਏ ਨੇ। ਇੱਦਾਂ ਦੇ ਐਲਾਨ ਜਿਹੜੇ ਸੀਗੇ ਜੀ ਅਬੋਹਰ ਦੇ ਵਿੱਚ ਵਾਪਰੇ ਭੀਮ ਟਾਂਕ ਦੇ ਮੌਕੇ ਦੇ ਉੱਤੇ ਵੀ ਕੀਤੇ ਗਏ ਸੀਗੇ। ਪਰ ਗੱਲ ਇਹ ਹੈ ਜੀ ਕਿ ਯੂਨਾਈਟ ਕਰਨ ਦੇ ਵਾਸਤੇ ਕੋਈ ਐਸਾ ਪਲੇਟਫਾਰਮ ਨਹੀਂ ਹੈ ਕਿਉਂਕਿ ਇੰਨਾ ਕੁ ਜ਼ਿਆਦਾ ਇਹ ਵੱਧ ਚੁੱਕਿਆ ਹੈ ਸ਼ਰਾਬ ਮਾਫੀਆ ਕਿ ਇੱਕ ਦੈਂਤ ਦੇ ਤਰੀਕੇ ਦੇ ਨਾਲ ਉਹ ਹੈ। ਸੋ ਇਹ ਇੰਨਾ ਸੌਖਾ ਨਹੀਂ ਹੈ ਕਿ ਬਿਆਨ ਦੇਣ ਦੇ ਨਾਲ ਹੀ ਉਹਦੇ ਉੱਤੇ ਜਿਹੜਾ ਜੀ ਉਹ ਕਾਬੂ ਪੈ ਜਾਊਗਾ। ਇੰਨੀਆਂ ਡਿਸਟਿਲਰੀਆਂ ਅੱਗੋਂ ਉਹਨਾਂ ਨੇ ਕਿੰਨੇ ਗੁੰਡੇ ਜਿਹੜੇ ਜੀ ਉਹ ਹਾਇਰ ਕੀਤੇ ਹੋਏ ਨੇ ਜਿਹੜੇ ਕਿ ਆਪਣੀਆਂ ਗੱਡੀਆਂ ਦੇ ਵਿੱਚ ਡਾਂਗਾਂ ਕਿਰਪਾਨਾਂ ਲੈ ਕੇ ਆਦਮਬੋ ਕਰਦੇ ਸਮੁੱਚੇ ਪੰਜਾਬ 'ਚ ਹੀ ਫਿਰਦੇ ਨੇ ਜੀ। ਬਿਲਕੁਲ, ਪੰਜਾਬ ਦਾ ਹਾਲਤ ਤੇ ਆਪਾਂ ਰੋਜ਼ ਗੱਲ ਕਰਦੇ ਹਾਂ। ਅੱਗੇ ਅਖੀਰਲਾ ਸਵਾਲ ਮੇਰਾ ਜੀ ਕਿ ਕਨ੍ਹਈਆ ਕੁਮਾਰ ਦੀ ਲੁਧਿਆਣਾ ਫੇਰੀ ਤੋਂ ਵਕੀਲਾਂ ਨੇ ਵਿਰੋਧ ਕੀਤਾ।
ਜੀ ਕਨਈਆ ਕੁਮਾਰ ਇੱਥੇ ਲੁਧਿਆਣੇ ਦੇ ਵਿੱਚ ਜੀ ਇੱਕ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲੈਣ ਦੇ ਵਾਸਤੇ ਆਇਆ ਸੀ। ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਵੱਲੋਂ ਮਹਿੰਗੀ ਵਿੱਦਿਆ ਘੱਟ ਦੇ ਰੁਜ਼ਗਾਰ ਵਿਸ਼ੇ ਦੇ ਉੱਤੇ ਸੈਮੀਨਾਰ ਦੇ ਮੌਕੇ ਦੇ ਉੱਤੇ ਜਿਹੜਾ ਜੀ ਆਇਆ ਸੀ। ਉਹਨੇ ਇਹ ਗੱਲ ਆਖੀ ਹੈ ਜੀ ਕਿ ਸਿੱਖਿਆ ਪ੍ਰਬੰਧ ਦੇ ਵਿੱਚ ਤਬਦੀਲੀ ਦੇ ਵਾਸਤੇ ਸੰਘਰਸ਼ ਦੀ ਜਿਹੜੀ ਆ ਜੀ ਉਹ ਜ਼ਰੂਰਤ ਹੈ। ਕਨਈਆ ਕੁਮਾਰ ਨੇ ਇਹ ਗੱਲ ਆਖੀ ਕਿ ਜਿਹੜਾ ਭਗਤ ਸਿੰਘ ਸੀਗਾ ਜੀ ਉਹਨਾਂ ਦੀ ਫਿਲਾਸਫੀ ਜਿਹੜੀ ਆ ਉਹ ਲੁਕੋ ਲਈ ਗਈ। ਉਹਨਾਂ ਨੇ ਕਿਹਾ ਕਿ ਭਗਤ ਸਿੰਘ ਨੂੰ ਬੰਬਾਂ ਵਾਲਾ ਤੇ ਪਿਸਤੌਲਾਂ ਵਾਲਾ ਵਿਖਾਇਆ ਗਿਆ, ਜਦੋਂ ਕਿ ਅਸਲ ਭਗਤ ਸਿੰਘ ਜਿਹੜਾ ਜੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਵਸਦਾ ਉਹ ਕਿਤਾਬਾਂ ਵਾਲਾ ਭਗਤ ਸਿੰਘ ਹੈ। ਪਰ ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਭਗਤ ਸਿੰਘ ਦੀ ਅਸਲ ਤਸਵੀਰ ਜਿਹੜੀ ਹੈ ਜੀ ਉਹ ਲੋਕਾਂ ਤੱਕ ਪਹੁੰਚਣ ਨਹੀਂ ਦਿੱਤੀ। ਜਿਹੜਾ ਕਨਈਆ ਕੁਮਾਰ ਸੀਗਾ ਜੀ ਉਹਦੇ ਵਿਰੋਧ ਦੇ ਵਾਸਤੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਇੱਕ ਧਰਨਾ ਲਾਇਆ। ਐਕਚੁਅਲੀ ਉਹਨਾਂ ਨੇ ਸਮਾਗਮ ਦੇ ਵਿੱਚ ਆਉਣ ਤੋਂ ਪਹਿਲਾਂ ਉਹਦਾ ਵਿਰੋਧ ਕਰਨਾ ਸੀਗਾ, ਪਰ ਕਨਈਆ ਕੁਮਾਰ ਜਿਹੜਾ ਸੀਗਾ ਜੀ ਉਹ ਸਮਾਗਮ ਵਾਲੀ ਜਗ੍ਹਾ ਦੇ ਉੱਤੇ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਪਹੁੰਚ ਗਿਆ, ਜਿਹਦੇ ਕਰਕੇ ਵਕੀਲਾਂ ਦਾ ਧਰਨਾ ਥੋੜਾ ਲੇਟ ਹੋ ਗਿਆ। ਉਹ ਬਾਹਰ ਧਰਨਾ ਜਿਹੜਾ ਜੀ ਉਹ ਲਾ ਕੇ ਬੈਠੇ ਰਹੇ, ਕਨਈਆ ਕੁਮਾਰ ਦੀ ਵਿਰੋਧਤਾ ਜਿਹੜੀ ਸੀ ਉਹ ਕਰਦੇ ਰਹੇ। ਔਰ ਜਿਹੜੀ ਪੁਲਿਸ ਸੀ ਉਹਨੂੰ ਇਹ ਧਰਨਾ ਚੁਕਾਉਣ ਦੇ ਵਾਸਤੇ ਕੁਝ ਵਕੀਲਾਂ ਨੂੰ ਜਿਹੜਾ ਸੀਗਾ ਉਹ ਅਰੈਸਟ ਕਰਨਾ ਪਿਆ ਔਰ ਬਾਅਦ ਦੇ ਵਿੱਚ ਦੇਰ ਸ਼ਾਮ ਜਿਹੜਾ ਸੀਗਾ ਜੀ ਇਹਨਾਂ ਵਕੀਲਾਂ ਨੂੰ ਛੱਡ ਦਿੱਤਾ ਗਿਆ। ਕਨਈਆ ਕੁਮਾਰ ਨੇ ਪਹਿਲਾਂ ਵੀ ਕਈ ਸਮਾਗਮਾਂ ਦੇ ਵਿੱਚ ਆਉਣ ਦੀ ਗੱਲ ਕਹੀ ਸੀ, ਪਰ ਪੰਜਾਬ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਜਿਹੜਾ ਜੀ ਸਮਾਗਮ ਦੇ ਵਿੱਚ ਪਹਿਲੀ ਵਾਰੀ ਉਹਦੀ ਇਹ ਆਮਦ ਸੀ ਔਰ ਉਹਨੂੰ ਸੁਣਨ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਵਰਗ ਜਿਹੜਾ ਉਹ ਪਹੁੰਚਿਆ ਹੋਇਆ ਸੀਗਾ ਜੀ। ਇੱਥੇ ਤਾਂ ਹਰ ਇੱਕ ਦਾ ਗਲਾ ਘੁੱਟਣ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਗੇ ਕਰਦੇ ਆਜਨਾਮਾ ਕਿ ਅਕਾਲੀ ਹੋਣ ਦੇ ਲਏ ਸਨ ਟੰਗ ਬਿੱਲੇ, ਪਿੰਡ ਦੇ ਵਿੱਚ ਅਕਾਲੀ ਦੋ ਧੜੇ ਬੇਲੀ। ਅਕਾਲੀ ਹੋਣ ਦੇ ਲਏ ਸਨ ਟੰਗ ਬਿੱਲੇ, ਪਿੰਡ ਦੇ ਵਿੱਚ ਅਕਾਲੀ ਦੋ ਧੜੇ ਬੇਲੀ। ਕਿਹੜੇ ਧੜੇ ਦੀ ਬਣੇਗੀ ਗਲੀ, ਪਹਿਲਾਂ ਆਮੋ ਸਾਹਮਣੇ ਹੋਏ ਸੀ ਖੜੇ ਬੇਲੀ। ਸਾਂਝੇ ਬੰਦੇ ਮਨਾਉਣ ਨੂੰ ਬਹੁਤ ਆਏ, ਧੜੇ ਦੋਵੇਂ ਰਹੇ ਸੀ ਅੜੇ ਬੇਲੀ। ਹੱਥੋਂ ਪਾਈ ਤੇ ਹੋ ਗਈ ਗਾਲ ਦੁੱਪੜ, ਚੁੱਕ ਕੇ ਫੇਰ ਬੰਦੂਕਾਂ ਸਨ ਲੜੇ ਬੇਲੀ। ਹਸਪਤਾਲ ਵਿੱਚ ਗਏ ਫਿਰ ਪਹੁੰਚ ਦੋਵੇਂ, ਥਾਣੇਦਾਰ ਹੁਣ ਹੌਕੇ ਦੇ ਭਰੇ ਬੇਲੀ। ਹਸਪਤਾਲ ਵਿੱਚ ਗਏ ਫਿਰ ਪਹੁੰਚ ਦੋਵੇਂ, ਥਾਣੇਦਾਰ ਹੁਣ ਹੌਕੇ ਦੇ ਭਰੇ ਬੇਲੀ। ਚੰਡੀਗੜ੍ਹੋਂ ਹੀ ਦੋਵਾਂ ਲਈ ਫੋਨ ਆਉਂਦਾ, ਕਿਹੜੀ ਧਿਰ ਉੱਪਰ ਪਰਚਾ ਕਰੇ ਬੇਲੀ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।